ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ ਅੰਮ੍ਰਿਤਪਾਲ ਸਿੰਘ ਦੇ ਨਾਲ ਇਹ ਮਾਮਲਾ ਜਿਹੜਾ ਜੁੜਿਆ ਆ। ਕਹਿੰਦੇ ਆ ਵੀ ਹੁਸ਼ਿਆਰਪੁਰ ਦੀ ਇੱਕ ਬੰਦ ਕੋਠੀ ਦੇ ਵਿੱਚ ਮਹਿਮਾਨ ਬਣ ਕੇ ਰਿਹਾ ਸੀ ਅੰਮ੍ਰਿਤਪਾਲ ਸਿੰਘ। ਸੋ ਅਜੇ ਤੱਕ ਵੀ ਕੋਈ ਸਪਸ਼ਟਤਾ ਆ ਅਸਪਸ਼ਟਤਾ ਆ ਕਿੱਥੇ ਆ ਅੰਮ੍ਰਿਤਪਾਲ ਸਿੰਘ? ਇਹ ਕਹਾਣੀ ਦਾ ਕੋਈ ਹੱਲ ਨਜ਼ਰ ਆ ਰਿਹਾ ਹੈ? ਦੇਖੋ, ਜਿੱਥੋਂ ਤੱਕ ਪਪਲਪ੍ਰੀਤ ਦੇ ਗ੍ਰਿਫਤਾਰੀ ਤੋਂ ਬਾਅਦ ਸੀਗਾ, ਉਸ ਦਿਨ ਤੋਂ ਅੰਦਾਜ਼ੇ ਲੱਗ ਰਹੇ ਸੀ ਕਿ ਕੀ ਇੱਕ ਦੋ ਦਿਨਾਂ 'ਚ ਇਹ ਹੁਣ ਸਾਹਮਣੇ ਲਿਆਉਣਗੇ ਅੰਮ੍ਰਿਤਪਾਲ ਨੂੰ, ਕਿਉਂਕਿ ਆਪਾਂ ਉਹਨਾਂ ਦੇ ਬੋਲਾਂ ਦੇ ਹਿਸਾਬ ਨਾਲ, ਪਪਲਪ੍ਰੀਤ ਦੇ ਬੋਲਾਂ ਦੇ ਹਿਸਾਬ ਨਾਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਉਹਨੇ ਕਿਹਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਅੱਜ ਗ੍ਰਿਫਤਾਰ ਹੋਇਆ, ਜਾਂ ਮਤਲਬ ਕੋਈ ਹਿਸਾਬ ਕਿਤਾਬ ਅੰਦਰ ਵੀ ਚੱਲਿਆ, ਕੋਈ ਪੁਰਾਣਾ ਹਿਸਾਬ ਕਿਤਾਬ ਵੀ ਹੈਗਾ, ਹੈ ਨਾ। ਸੋ ਇਸ ਲਈ ਸੀਗਾ ਕਿ ਕੀ ਪਹਿਲਾਂ ਤੋਂ ਗ੍ਰਿਫਤਾਰੀ ਹੈ ਜਾਂ ਹੁਣੇ ਪਾਈ ਹੈ ਜਾਂ ਨਜ਼ਰਬੰਦੀ ਹੈ, ਇਹ ਸਾਰੀ ਚਰਚਾ ਚੱਲੀ। ਉਸੇ ਤਰ੍ਹਾਂ ਹੁਣ ਆ ਇੱਕ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ। ਇੱਕ ਹੋਰ ਬੇਸ਼ੱਕ ਪੁਲਿਸ ਨੇ ਖੁੱਲ ਕੇ ਕਹਾਣੀ ਸਾਹਮਣੇ ਨਹੀਂ ਲਿਆਂਦੀ, ਪਰ ਉਸ ਇਲਾਕੇ ਦੇ ਹਵਾਲੇ ਨਾਲ ਮੈਂ ਇਹ ਖਬਰ ਸਾਂਝੀ ਕਰ ਰਿਹਾ। ਪਤਾ ਲੱਗ ਰਿਹਾ ਕਿ ਹੁਸ਼ਿਆਰਪੁਰ ਦਾ ਪਿੰਡ ਰਾਏਪੁਰ ਹੈ ਜੀ। ਰਾਏਪੁਰ ਦੇ ਉਸ ਪਿੰਡ ਦੇ ਫਿਰਨੀ ਦੇ ਵਿੱਚ ਇੱਕ ਕੋਠੀ ਪੈਂਦੀ ਹੈ। ਉਹ ਕੋਠੀ ਦੇ ਮਾਲਕ ਦੋ ਭਰਾ ਨੇ, ਉਹ ਵਿਦੇਸ਼ 'ਚ ਰਹਿੰਦੇ ਨੇ, ਇੱਕ ਦੁਬਈ 'ਚ ਰਹਿੰਦਾ, ਇੱਕ ਜਰਮਨੀ 'ਚ ਰਹਿੰਦਾ। ਤੇ ਉਹਨਾਂ ਨੇ ਪਿੰਡ ਦੇ ਇੱਕ ਮੁੰਡੇ ਨੂੰ ਜਾਂ ਇੱਕ ਪਰਿਵਾਰ ਨੂੰ ਕੇਅਰ ਟੇਕਰ ਵਜੋਂ ਚਾਬੀਆਂ ਸੰਭਾਲੀਆਂ। ਤੇ ਹੁਣ ਇਹ ਪੁਲਿਸ ਦੇ ਹਵਾਲੇ ਨਾਲ ਇਹ ਸਾਡੇ ਕੋਲ ਖਬਰ ਹੈ ਕਿ ਕਹਿੰਦੇ ਜੀ ਕਿ ਉਸ ਜਿਹੜਾ ਕੇਅਰ ਟੇਕਰ ਹੈ ਉਹਨੂੰ ਕਹਿੰਦੇ ਜੀ ਅੰਮ੍ਰਿਤਪਾਲ ਦਾ ਮਤਲਬ ਅੰਮ੍ਰਿਤਪਾਲ ਦੇ ਰੱਖਣ ਦੇ ਲਈ ਫੋਨ ਆਉਂਦਾ ਹੈ ਉਹਦੇ ਮਾਲਕਾਂ ਦਾ, ਉਹ ਦੁਬਈ ਵਾਲੇ ਦਾ ਜਾਂ ਜਰਮਨੀ ਵਾਲੇ ਦਾ ਫੋਨ ਆਉਂਦਾ ਕਿ ਸਾਡੇ ਨਾਲ ਕੋਈ ਰਿਸ਼ਤੇਦਾਰ ਆਉਣੇ ਨੂੰ 2-3 ਦਿਨ ਰਹਿਣਾ ਇੱਥੇ, ਤੂੰ ਕੋਠੀ ਖੋਲ ਦੇ। ਤੇ ਕਹਿੰਦੇ ਜੀ ਉਹ ਬੰਦਾ ਕੋਠੀ ਝਾੜ ਚੰਬ ਕਰਕੇ ਖੋਲ ਦਿੰਦਾ ਤੇ ਬੰਦੇ ਉੱਥੇ ਆਉਂਦੇ ਨੇ। ਇਹ 28-29 ਤਰੀਕ ਤੋਂ ਬਾਅਦ ਦੀ ਘਟਨਾ। ਹੁਣ ਮਤਲਬ ਕਿ ਇਹ ਕਹਾਣੀ ਜਿਹੜੀ ਪੁਲਿਸ ਦੇ ਅੰਦਰ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਤਾਂ ਇਹ ਹੈ ਕਿ 28-29 ਤਰੀਕ ਨੂੰ ਅੰਮ੍ਰਿਤਪਾਲ ਤੇ ਪਪਲਪ੍ਰੀਤ ਅੱਡ ਹੋ ਗਏ ਸੀ, ਤੇ ਪਪਲਪ੍ਰੀਤ ਪਤਾ ਨਹੀਂ ਕਿੱਥੇ ਗਿਆ, ਜਿਵੇਂ ਹੁਣ ਉਹਨਾਂ ਦੇ ਹਿਸਾਬ ਨਾਲ ਕਿ ਕੱਥੂ ਨੰਗਲ ਤੋਂ ਫੜਿਆ ਜੀ, ਉਹ ਤਾਂ ਉੱਧਰ ਨੂੰ ਚੱਲ ਗਿਆ ਸਮਝ ਲਓ, ਤੇ ਹੁਸ਼ਿਆਰਪੁਰ ਨੂੰ ਆ ਗਿਆ। ਸੋ ਹੁਸ਼ਿਆਰਪੁਰ ਦੇ ਇਸ ਰਾਏਪੁਰ ਪਿੰਡ ਦੇ ਵਿੱਚ ਹੀ ਇਸ ਕੋਠੀ 'ਚ ਆ ਕੇ ਅੰਮ੍ਰਿਤਪਾਲ ਰਿਹਾ। ਹੁਣ ਅੰਮ੍ਰਿਤਪਾਲ ਇਕੱਲਾ ਰਿਹਾ, ਨਾਲ ਕੌਣ ਰਿਹਾ, ਹੁਣ ਇਹ ਤਾਂ ਪੁਲਿਸ ਨੇ ਜਦੋਂ ਕਹਾਣੀ ਸੁਣਾਉਣੀ ਹੋਊਗੀ ਉਦੋਂ ਸੁਣਾ ਦੇਣਗੇ। ਸੋ ਇਸ ਲਈ ਕਹਿੰਦੇ ਜੀ ਕਿ ਇੱਥੇ 2-3 ਦਿਨ ਰਹਿ ਕੇ ਗਿਆ, ਤੇ ਉਹ ਤੋਂ ਬਾਅਦ ਪੁਲਿਸ ਨੂੰ ਜਦੋਂ ਭਣਕ ਲੱਗੀ, ਪੁਲਿਸ ਪਹੁੰਚੀ, ਪੁਲਿਸ ਨੇ ਕਹਿੰਦੇ ਜੀ ਉਹ ਬੰਦਾ ਚੱਕ ਲਿਆ। ਹੁਣ ਉਹ ਕੇਅਰ ਟੇਕਰ ਕਹਿੰਦੇ ਪੁਲਿਸ ਦੀ ਪਕੜ 'ਚ ਹੈ, ਤੇ ਉਹ ਕੇਅਰ ਟੇਕਰ ਦਾ ਟੱਬਰ ਜਾਂ ਉਹ ਬੰਦੇ ਦਾ ਕਹਿਣਾ ਕਿ ਮੈਨੂੰ ਤਾਂ ਪਤਾ ਵੀ ਨਹੀਂਗਾ ਜੀ ਕਿ ਅੰਮ੍ਰਿਤਪਾਲ ਹੈ ਜਾਂ ਨਹੀਂ ਹੈ, ਹੈਗਾ ਵੀ ਸੀ ਜਾਂ ਨਹੀਂ ਹੈ ਜਾਂ ਕੌਣ ਹੈ। ਆਪਾਂ ਦਾ ਮਾਲਕਾਂ ਦਾ ਫੋਨ ਆਇਆ ਕਿ ਸਾਡੇ ਬੰਦੇ ਨੇ ਆਉਣਾ, ਤੂੰ ਘਰ ਖੋਲ ਦੇ, ਮੈਂ ਖੋਲਤਾ। ਹੁਣ ਉਸ ਘਰ ਦੇ ਬਰਾਂਡੇ 'ਚ 2 CCTV ਕੈਮਰੇ ਲੱਗੇ ਨੇ, ਪੁਲਿਸ ਉਹ ਕੈਮਰੇ ਲੈ ਗਈ ਹੈ, ਉਹਨਾਂ ਦੀ DVD ਸਾਰਾ ਕੁਝ ਜੋ ਸੈੱਟ ਉਹ ਸਾਰਾ ਲੈ ਗਈ ਹੈ ਕਹਿੰਦੇ। ਠੀਕ ਹੈ। ਤੇ ਪਿੰਡ ਦੇ ਸਰਪੰਚ ਕਹਿੰਦੇ ਕਿ ਅਸੀਂ ਪੁਲਿਸ ਥਾਣੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਕਿ ਸਾਨੂੰ ਬੰਦਾ ਤਾਂ ਮਿਲਾ ਦਿਓ, ਅਸੀਂ ਉਹਨੂੰ ਤਾਂ ਪੁੱਛੀਏ ਕਿ ਉਹਦਾ ਕੀ ਕਸੂਰ ਹੈ, ਕਿ ਜੇਕਰ ਉਹ ਕੇਅਰ ਟੇਕਰ ਆ ਤੇ ਉਹ ਬਿਨਾਂ ਪੁੱਛੇ ਮਾਲਕ ਜੋ ਕਹਿਣਗੇ ਉਹਦਾ ਚਾਬੀ ਦੇਤੀ ਜੀ, ਜੇ ਉਹਦੀ ਕੋਈ ਸ਼ਮੂਲੀਅਤ ਹੈ, ਉਹਦੇ ਨਾਲ ਕੋਈ ਫੋਨ ਤੇ ਤਾਲਮੇਲ ਹੋ ਰਿਹਾ ਕਿਤੇ, ਤਾਂ ਤੁਸੀਂ ਦੱਸੋ। ਸੋ ਅਜੇ ਤੱਕ ਇਹ ਤੱਥ ਸਾਹਮਣੇ ਨਹੀਂ ਆਇਆ। ਹੋ ਸਕਦਾ ਉਹ ਪੁਲਿਸ ਦੀ ਕਸਟਡੀ 'ਚ ਹੋਵੇ, ਉਹਦੀ ਗ੍ਰਿਫਤਾਰੀ ਪਾਈ ਹੈ ਜਾਂ ਨਹੀਂ ਪਾਈ, ਇਹ ਵੀ ਅਜੇ ਸਪਸ਼ਟ ਨਹੀਂ ਹੋ ਪਾਇਆ। ਪਰ ਇਹ ਜ਼ਰੂਰ ਪਤਾ ਲੱਗ ਰਿਹਾ ਕਿ 2 ਜਾਂ 3 ਦਿਨ ਉੱਥੇ ਉਸ ਬੰਦ ਕੋਠੀ 'ਚ ਪੁਲਿਸ ਦੇ ਅੰਦਰੂਨੀ ਦਾਅਵਿਆਂ ਦੇ ਹਿਸਾਬ ਨਾਲ, ਜਿਹੜਾ ਅਜੇ ਜਨਤਕ ਨਹੀਂ ਕੀਤਾ, ਅਜੇ ਮਤਲਬ ਪ੍ਰੈਸ ਕਾਨਫਰੰਸ ਨਹੀਂ ਕੀਤੀ, ਸੋ ਇਸ ਲਈ ਉਹਦੇ ਹਵਾਲੇ ਨਾਲ ਉਹਦਾ ਕਹਿਣਾ ਇਹ ਹੈ ਕਿ ਅੰਮ੍ਰਿਤਪਾਲ 28-29 ਤਰੀਕ ਤੋਂ ਬਾਅਦ ਉਸ ਕੋਠੀ 'ਚ ਮਹਿਮਾਨ ਬਣ ਕੇ ਰਿਹਾ, ਤੇ ਉਹ ਤੋਂ ਬਾਅਦ ਨਿਕਲ ਕੇ ਕਿੱਥੇ ਗਿਆ ਜੀ, ਉਸ ਕੈਮਰੇ ਤੱਕ ਪਹੁੰਚਣਾ। ਸੋ ਇਸ ਲਈ ਇਹ ਕਹਿੰਦੇ ਕਿ ਅਸੀਂ ਪਿੱਛੇ ਚੱਲ ਰਹੇ ਹਾਂ, ਤੇ ਇਹ ਪਿੱਛੇ ਹੈ, ਬਰਾਬਰ ਹੈ, ਅੱਗੇ ਹੈ, ਜਾਂ ਕਹਾਣੀ ਘੜੀ ਜਾ ਰਹੀ ਹੈ, ਜਾਂ ਪੈੜ ਨੱਪੀ ਜਾ ਰਹੀ ਹੈ, ਇਹ ਅਜੇ ਕੁਛ ਵੀ ਕਹਾਣੀ ਦਾ ਕੋਈ ਸਿਰਾ ਬੰਨਾ ਨਹੀਂ ਪਤਾ ਲੱਗ ਰਿਹਾ ਕਿ ਕਿੱਧਰ ਨੂੰ ਜਾ ਰਹੀ ਹੈ। ਪਰ ਹੁਣ ਆਹ ਨਵੀਂ ਗੱਲ ਸਾਹਮਣੇ ਆ ਰਹੀ ਹੈ ਕਿ NRI ਇਹਦੀ ਇੱਕ ਕੋਠੀ ਦੇ ਵਿੱਚ, ਹੁਣ ਇਹ ਦੁਬਈ ਕਨੈਕਸ਼ਨ ਜੋੜਨਾ ਚਾਹੁੰਦੇ ਨੇ ਜਾਂ ਜੁੜਿਆ ਦੁਬਈ ਕਨੈਕਸ਼ਨ, ਇੱਕ ਬੰਦਾ ਦੁਬਈ ਰਹਿੰਦਾ ਸੀ ਜੀ ਮਾਲਕ। ਸੋ ਇਸ ਲਈ ਇਹ ਇੱਕ ਨਵਾਂ ਐਪੀਸੋਡ ਹੋਰ ਸਾਹਮਣੇ ਆ ਗਿਆ ਜੀ ਕਿ ਹੁਣ ਰਾਏਪੁਰ ਦੇ ਪਿੰਡ ਦੇ ਵਿੱਚ ਅੰਮ੍ਰਿਤਪਾਲ 2 ਦਿਨ ਇੱਕ ਬੰਦ ਕੋਠੀ 'ਚ ਵੀ ਮਹਿਮਾਨ ਬਣ ਕੇ ਰਿਹਾ। ਇੱਕ ਥੋੜੇ ਚਿਰ ਪਹਿਲਾਂ ਹੀ ਇੱਕ NRI ਨੂੰ ਵੀ ਇਹਨਾਂ ਨੇ, ਜਸਵਿੰਦਰ ਸਿੰਘ ਪਾਂਗਲੀ ਨਾਂ ਦੇ ਬੰਦੇ ਨੂੰ, ਜਿਹੜਾ NRI ਨੂੰ ਗ੍ਰਿਫਤਾਰ ਕੀਤਾ ਸੀ, ਇਹ ਵੀ ਹੁਸ਼ਿਆਰਪੁਰ ਤੋਂ ਹੀ, ਜਿਹੜਾ ਉੱਥੇ ਉਧਰਲੇ ਇਲਾਕੇ ਦਾ ਦੱਸਿਆ ਜਾਂਦਾ ਸੀ। ਇਹ ਵੀ ਉਸੇ ਐਪੀਸੋਡ ਨਾਲ ਜੁੜ ਰਿਹਾ ਜਾਂ ਇਹ ਵੱਖਰਾ ਐਪੀਸੋਡ ਸੀਗਾ? ਨਹੀਂ, ਉਹ ਵੱਖਰਾ ਐਪੀਸੋਡ ਹੈ, ਪਰ ਇਹ ਵੱਖਰਾ ਹੈ। ਪਰ ਇਹੀ ਨੀਗਾ ਕਿ ਜਿਹੜੇ ਬੰਦਿਆਂ ਨੇ ਪਿਛਲੇ ਛਮਾਹੀ ਤਮਾਹੀ ਸਾਲ ਦੇ ਵਿੱਚ ਮੰਨ ਲਓ ਪਪਲਪ੍ਰੀਤ ਨੂੰ ਫੋਨ ਤੇ ਕਈਆਂ ਨੇ, ਕਿਉਂਕਿ ਮੀਡੀਆ ਕਰਮੀਆਂ ਨੇ ਵੀ ਕਈਆਂ ਨੇ ਅੰਮ੍ਰਿਤਪਾਲ ਦੀ ਇੰਟਰਵਿਊ ਕਰਨ ਲਈ ਸੰਪਰਕ ਸਾਧਦੇ ਨੇ, ਬਿਲਕੁਲ, ਕਿ ਅਸੀਂ ਇੰਟਰਵਿਊ ਲੈਣੀ ਹੈ ਜੀ। ਸੋ ਜਿਹਦਾ ਰੂਟੀਨ 'ਚ ਵੀ ਕਿਸੇ ਦਾ ਪਪਲਪ੍ਰੀਤ ਉਹਨਾਂ ਨੂੰ ਫੋਨ ਗਿਆ, ਪੁੱਛਗਿੱਛ ਉਹਨਾਂ ਤੋਂ ਵੀ ਹੋ ਰਹੀ ਹੈ। ਠੀਕ ਹੈ। ਸੋ ਜਾਂ ਇਹਨਾਂ ਦੇ ਕਿਸੇ ਨੇੜਲੇ ਸਾਥੀ ਨੂੰ ਫੋਨ ਗਿਆ, ਚਾਹੇ ਉਹ ਪ੍ਰੈਸ ਕਾਨਫਰੰਸ ਲਈ ਗਿਆ, ਚਾਹੇ ਇੰਟਰਵਿਊ ਲੈਣ ਲਈ ਗਿਆ, ਚਾਹੇ ਕੋਈ ਵੀਡੀਓ ਭੇਜਣ ਲਈ ਗਿਆ, ਜਾਂ ਕਿਸੇ ਨੇ ਹੋਰ ਤਾਲਮੇਲ ਕੋਈ ਕੀਤਾ। ਸੋ ਇਸ ਲਈ ਉਸ ਤਰ੍ਹਾਂ ਜਿਹਨਾਂ ਨੇ ਤਾਲਮੇਲ ਕੀਤੇ ਨੇ, ਪੁਲਿਸ ਨੇ ਉਹ ਡਾਟਾ ਵੀ ਸਾਰਾ ਕਢਾਇਆ ਹੋਇਆ ਕਿ ਇਹਨਾਂ ਦੇ ਜਿਹੜੇ ਫੋਨ ਰਿਕਵਰ ਹੋ ਰਹੇ ਨੇ, ਉਹ ਫੋਨਾਂ ਦੇ ਉੱਤੇ ਕਿਹਦੀ ਕਾਲ ਆਈ ਹੈ, ਕਦੋਂ ਗੱਲ ਹੋਈ ਹੈ, ਕਿੰਨੀ ਵਾਰ ਗੱਲ ਹੋਈ ਹੈ, ਉਹਦੇ ਹਿਸਾਬ ਨਾਲ ਹੀ ਪੁੱਛਗਿੱਛ ਹੋ ਰਹੀ ਹੈ। ਸੋ ਇਸ ਲਈ ਇਹ ਵੀ ਇੱਕ ਹਵਾਲੇ ਹੈਗਾ।
ਜੀ, ਜੀ। ਤੇ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਕਿਤੇ ਨਾ ਕਿਤੇ ਇਹ ਫਿਰ ਉਹੀ ਗੱਲ ਜਿੱਦਾਂ ਆਪਾਂ ਪਹਿਲੋਂ ਵੀ ਗੱਲਾਂ ਓਦਾਂ ਇਸ ਦੇ ਉੱਤੇ ਕੀਤੀਆਂ ਆ, ਵੀ ਇੱਕ ਡਰ ਦਾ, ਸਹਿਮ ਦਾ ਮਾਹੌਲ ਉਹਨਾਂ ਹਰ ਇੱਕ ਦੇ ਵਿੱਚ ਪੈਦਾ ਕਰਨ ਬਿਲਕੁਲ, ਲਈ ਆ, ਬਿਲਕੁਲ, ਬਿਲਕੁਲ। ਇਹ ਚੈਨਲ ਉਸ ਬੰਦ ਕਰ ਦੇਣੇ, ਯੇ ਜਿਹੜਾ ਵੋ ਬੰਦਾ ਜੇ ਹੋਣਾ। ਕੋਈ ਹੂੰ, ਮੰਨ ਲਓ ਪੱਤਰਕਾਰ ਹੈ, ਕੋਈ ਕਿਸੇ ਟੀਵੀ ਲਈ, ਕਿਸੇ ਅਖਬਾਰ, ਰੇਡੀਓ ਲਈ ਕੰਮ ਕਰਦਾ, ਤੇ ਜੇਕਰ ਉਹਨਾਂ ਨੇ ਇੰਟਰਵਿਊ ਸਾਧਣ ਲਈ ਕਈ ਵਾਰ ਬੰਦਾ ਫ਼ੋਨ ਨਹੀਂ ਚੱਕਦਾ, ਦੂਜੀ ਵਾਰ ਫ਼ੋਨ ਕਰ ਲਿਆ, ਤੀਜੀ ਵਾਰ ਹੂੰ, ਹੂੰ, ਗੱਲ ਹੂੰ, ਕੀ ਹੋਈ ਹੈ ਤੁਸੀਂ ਗੱਲ ਕਢਾ ਕੇ ਸੁਣ ਲਓ। ਹੂੰ, ਤੇ ਪਰ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਘਰੇ ਇੱਕ ਵਾਰ ਆ ਗਏ, ਉਹਦੇ ਮਹੱਲੇ 'ਚ ਇੱਕ ਵਾਰ ਆ ਗਏ, ਉਹਦੇ ਪਿੰਡ 'ਚ ਇੱਕ ਵਾਰ ਆ ਗਏ, ਤਾਂ ਆਲੇ-ਦੁਆਲੇ ਪਰਿਵਾਰਾਂ 'ਚ ਤਾਂ ਹੋ ਜਾਂਦੀਆਂ ਨੇ ਕਿ ਪਤਾ ਨਹੀਂ ਭਾਈ ਇਹ ਕੰਪਿਊਟਰ ਤੇ ਕੀ ਕਰਦੇ ਹੋਣਗੇ, ਕੀ ਕਰਦੇ ਪਤਾ ਨੇ? ਨਹੀਂ ਭਾਈ ਇਹ ਸਾਰਾ ਦਿਨ ਕਿਹੜੀਆਂ ਵੀਡੀਓ ਬਣਾਉਂਦੇ ਨੇ, ਕਾਹਦਾ ਕਈ ਕੰਮ ਕਰਦੇ ਨੇ। ਮਤਲਬ ਇੱਕ ਨਵੇਂ ਤਰ੍ਹਾਂ ਦਾ ਸ਼ੰਕੇ ਪੈਦਾ ਕਰਤੇ ਲੋਕਾਂ ਪ੍ਰਤੀ। ਸੋ ਜੀ। ਆਹ ਜਿਹੜਾ ਮਾਹੌਲ ਹੈ, ਇਸੇ ਨੂੰ ਲੈ ਕੇ ਤਾਂ ਆਪਾਂ ਇੰਨੇ ਦਿਨਾਂ ਤੋਂ ਰੋ ਰਹੇ ਹਾਂ ਹੂੰ, ਕਿ ਹੂੰ, ਹੂੰ। ਸਵਾਲ ਅੰਮ੍ਰਿਤਪਾਲ ਜਾਂ ਉਹਦੇ ਸਾਥੀਆਂ ਦੀ ਗ੍ਰਿਫਤਾਰੀ ਦਾ ਨਹੀਂ ਹੈ, ਹੂੰ, 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 ਸਵਾਲ ਹੂੰ। ਪੰਜਾਬ ਦੇ ਅਕਸ ਦਾ ਹੈ, ਸਵਾਲ ਪੰਜਾਬ ਦੇ ਮਾਹੌਲ ਦਾ ਹੈ। ਪੰਜਾਬ ਦਾ ਸ਼ਾਂਤ ਹੈ ਮਾਹੌਲ, ਸਾਂਝੀਵਾਲਤਾ ਉਸੇ ਤਰ੍ਹਾਂ ਬਰਕਰਾਰ ਹੈ, ਪਰ ਉਸ ਨੂੰ ਇਹ ਦ੍ਰਿਸ਼ ਕਿਉਂ ਪੈਦਾ ਕੀਤੇ ਜਾ ਰਹੇ ਨੇ ਕਿ ਬੜਾ ਖੌਫਜ਼ਦਾ ਹੈ, ਬੜਾ ਫਿਕਰਮੰਦੀ ਹੈ, ਬੜੀ ਅੱਗਜਣੀ ਹੈ, ਬੜਾ ਭੜਕਾਊ ਹੈ, ਬੜਾ ਵੰਡ ਪਾਊ ਹੈ, ਜਦੋਂ ਕਿ ਇਹ ਜਿਹਾ ਹਕੀਕਤ 'ਚ ਕੁਛ ਨਹੀਂ। ਹੂੰ। ਸੋ ਇਸ ਲਈ ਇਹ ਫਿਕਰਮੰਦੀ ਹੈ ਕਿ ਇਹ ਸਾਰੀਆਂ ਘਟਨਾਵਾਂ ਫਿਰ ਉਸ ਮਾਹੌਲ ਦੇ ਵਿੱਚ ਇੱਕ ਸ਼ਾਂਤੀ ਭੰਗ ਕਰਦੀਆਂ ਜਿਹੜੀਆਂ, ਉਹਦੀ ਚਿੰਤਾ। ਜੀ, 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 ਬਿਲਕੁਲ।